ਜਿਹੜਾ ਕਰਦਾ ਸੀ ਕੀ ਲੈਣ ਜਾਓਗੇ ਉੱਥੇ ਆਏ ਆ ਮਾਹੌਲ ਖਰਾਬ ਆ ਫਲਾਨਾ ਪਰ ਅਸੀਂ ਜਿੰਨੀ ਇੱਥੇ ਆ ਕੇ ਸ਼ਾਂਤੀ ਤੇ ਇੰਨੀ ਮਤਲਬ ਧਰਮ ਧਰਤੀ ਤੇ ਆਏ ਆ ਸਾਡਾ ਤਾਂ ਜੀ ਬੜਾ ਲੱਗੀ ਜਾਂਦਾ ਵੀ ਅਸੀਂ ਇੱਥੇ ਜਾਗੇ ਨਾ ਅੱਛਾ ਪਰ ਕੀ ਕਰਾਂ ਮਜਬੂਰੀ ਹੈ ਸਾਨੂੰ ਜਾਣਾ ਪੈਣਾ। ਜਿਹਨੇ ਵੇਖਿਆ ਲਾਹੌਰੋਂ ਨੇ ਵੇਖੇ ਕੀ ਅੱਛਾ ਲਾਹੌਰ ਵੀ ਸਾਡਾ ਦਿਲ ਕਰਦਾ ਵੀ ਸਾਨੂੰ ਕੋਈ ਜਿਹੜੀ ਉਧਰੋਂ ਸਾਡੇ ਨਾਲ ਵਿਛੜ ਕੇ ਆਏ ਆ ਕੋਈ ਬਜ਼ੁਰਗ ਪਰਿਵਾਰਾਂ ਦੇ ਵਿੱਚੋਂ ਸਾਨੂੰ ਕੋਈ ਬਜ਼ੁਰਗ ਮਾਤਾ ਜਾਂ ਪਿਤਾ ਕੋਈ ਮਿਲੇ ਸਾਡੇ ਪਿੰਡਾਂ ਵੱਲ ਦਾ। ਇੰਨਾ ਸਵਾਗਤ ਆ ਸਾਡਾ ਇੰਨੀ ਜ਼ਿੰਦਗੀ 'ਚ ਨਹੀਂ ਹੋਇਆ ਜਿਸ ਤਰ੍ਹਾਂ ਸਾਡਾ ਬਾਰਡਰ ਤੋਂ ਟੱਪਦਿਆਂ ਤਾਂ ਹੋਇਆ ਫੁੱਲਾਂ ਦੇ ਹਾਰ ਪਾਏ ਨਾ ਸਾਡੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਹਾਲ ਚਾਲ ਹੈ? ਠੀਕ ਜੀ। ਕੀ ਨਾਂ ਹੈ ਤੁਹਾਡਾ? ਪਰਮਜੀਤ ਸਿੰਘ ਪਰਮਜੀਤ ਸਿੰਘ ਸਰ। ਕਿੱਥੋਂ ਆਏ ਹੋ ਇੰਡੀਆ ਤੋਂ? ਪਠਾਨਕੋਟ। ਪਠਾਨਕੋਟ ਸਹੀ ਹੈ। ਤੇ ਹੋਰ ਵੈਲਕਮ ਹੋ ਗਿਆ ਤੁਹਾਡਾ? ਹੋ ਗਿਆ ਜੀ ਫਸਟ ਟਾਈਮ ਪਾਕਿਸਤਾਨ ਆਏ ਹੋ? ਸੈਕਿੰਡ ਟਾਈਮ ਹੈ। ਪਹਿਲੇ ਕਿਦੋਂ ਆਏ ਸੀ? ਪਹਿਲਾਂ ਗੁਰੂ ਨਾਨਕ ਸਾਹਿਬ ਦੇ ਆਏ ਕਿਹੜੇ ਪੂਰਬ ਦੇ ਕਿਹੜੇ 550ਵੇਂ ਤੇ ਉਸ ਤੋਂ ਪਹਿਲੇ? ਆ ਜਿਹੜਾ ਹੁਣ ਨਵੰਬਰ 'ਚ ਗਿਆ। ਅੱਛਾ ਸਹੀ ਹੈ। ਤੇ ਤੁਸੀਂ ਤੇ ਆਲਰੇਡੀ ਪਾਕਿਸਤਾਨ ਸਾਰਾ ਵੇਖ ਹੀ ਲਿਆ। ਮੈਂ ਕਿਹਾ ਘੁੰਮ ਫਿਰ ਲਿਆ ਹੁਣ। ਬਸ ਗੁਰਦੁਆਰੇ ਘੁੰਮੇ। ਅੱਛਾ ਚਲੋ ਸਹੀ ਸਵਾਗਤ ਹੋ ਗਿਆ। ਵਧੀਆ ਲੱਗਦਾ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਕੀ ਹਾਲ ਚਾਲ ਹੈ? ਅੱਜ ਸੰਗਤ ਆਈ ਹੈ ਇੰਡੀਆ ਤੋਂ, ਥੋੜਾ ਜਿਹਾ ਦੱਸੋ ਸਾਨੂੰ। ਇਹ ਜੀ ਸਾਡੇ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸਾਡਾ ਵੈਸੇ ਹਿੰਦੁਸਤਾਨ ਦੇ ਨਾਲ ਤੇ ਐਗਰੀਡ ਪ੍ਰੋਟੋਕੋਲ 1000 ਜਿਹੜਾ ਜਥੇ ਦਾ ਹੈ, ਲੇਕਿਨ ਕੋਈ ਸਾਡਾ ਡਿਫਰੈਂਸਿਸ ਹੈ ਨਾਨਕਸ਼ਾਹੀ ਕੈਲੰਡਰ ਦਾ। ਸ਼੍ਰੋਮਣੀ ਕਮੇਟੀ ਇਹਦੇ ਵਾਸਤੇ ਜਥਾ ਨਹੀਂ ਭੇਜ ਰਹੀ। ਜਿਹੜੇ ਛੋਟੇ ਸੰਸਥਾਵਾਂ ਨੇ ਉਹਨਾਂ ਵੱਲੋਂ ਮੇਰਾ ਖਿਆਲ ਹੈ ਕੋਈ 163 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਸਾਡੇ ਕੋਲ ਪਾਕਿਸਤਾਨ ਪਹੁੰਚੇ ਹਨ। ਸਾਡੇ ਵਕਾਫ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਸ਼ਾਹ ਸਲੀਮ ਸਾਹਿਬ, ਡਿਪਟੀ ਐਡੀਸ਼ਨਲ ਸੈਕਟਰੀ ਇਮਰਾਨ ਗੋਂਦਲ ਸਾਹਿਬ ਔਰ ਮੈਂ ਇਹਨਾਂ ਦਾ ਸਵਾਗਤ ਕੀਤਾ ਆਪਣੀ ਮਿਨਿਸਟਰੀ ਵੱਲੋਂ, ਰਿਲੀਜੀਅਸ ਮਿਨਿਸਟਰੀ ਵੱਲੋਂ, ਵਕਾਫ ਬੋਰਡ ਦੇ ਚੇਅਰਮੈਨ ਵੱਲੋਂ, ਤੇ ਅਸੀਂ ਇਹਨਾਂ ਦਾ ਸਵਾਗਤ ਵੀ ਕੀਤਾ। ਬਾਕੀ ਇਹਨਾਂ ਵਾਸਤੇ ਟਰਾਂਸਪੋਰਟ ਦਾ ਔਰ ਲੰਗਰ ਦਾ ਹਰ ਚੀਜ਼ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਔਰ ਇਹਨਾਂ ਦੇ ਸਫ਼ਰ ਪਹਿਲਾ ਪੜਾਅ ਗੁਰਦੁਆਰਾ ਪੰਜਾ ਸਾਹਿਬ ਹੈ। ਅੱਜ 8 ਤਰੀਕ ਨੂੰ ਆਏ ਨੇ ਔਰ 17 ਤਰੀਕ ਤੱਕ ਇਹਨਾਂ ਦਾ ਕਿਆਮ ਹੈ ਪਾਕਿਸਤਾਨ ਦੇ ਅੰਦਰ। ਔਰ ਇਹ ਪੰਜਾ ਸਾਹਿਬ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਔਰ ਲਾਹੌਰ ਆਣਗੇ, ਫਿਰ ਕਰਤਾਰਪੁਰ ਸਾਹਿਬ ਰੋਡੀ ਸਾਹਿਬ ਦਰਸ਼ਨ ਕਰਦੇ। ਇਹ 17 ਤਰੀਕ ਨੂੰ ਇਹਨਾਂ ਦੀ ਇੰਡੀਆ ਵਾਪਸੀ ਹੋਏਗੀ। ਬਾਕੀ ਇਹਨਾਂ ਦੇ ਹਰ ਪੱਖੋਂ ਹਰ ਤਰ੍ਹਾਂ ਦੀ ਇਹਨਾਂ ਵਾਸਤੇ ਪੂਰਾ ਪ੍ਰਬੰਧ ਹੈ। ਔਰ ਸਾਡੀ ਖੁਆਇਸ਼ ਹੈ ਕਿ ਇਹ ਜਿਸ ਤਰ੍ਹਾਂ ਸਾਡੇ ਮੁਲਕ 'ਚ ਆਏ ਨੇ, ਮੈਂ ਸਮਝਦਾ ਕਿ ਪੂਰੀ ਦੁਨੀਆ 'ਚ ਰਹਿਣ ਵਾਲਾ ਸਿੱਖ ਉਹ ਇਹ ਮਹਿਸੂਸ ਕਰਦਾ ਹੈ, ਉਹ ਮਾਣ ਕਰਦਾ ਹੈ ਕਿ ਪਾਕਿਸਤਾਨ ਸਿੱਖਾਂ ਦਾ ਆਪਣਾ ਘਰ ਹੈ। ਔਰ ਇਹ ਸਾਡੇ ਸਫੀਰ ਬਣ ਕੇ ਜਾਣਗੇ। ਖਾਸ ਕਰ ਜਿਹੜੇ ਲੋਕ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਨੇ ਪਾਕਿਸਤਾਨ ਦੇ ਖਿਲਾਫ, ਇਹ ਜਦੋਂ ਲੋਕ ਜਾਣਗੇ ਇਹ ਸਾਡੇ ਸਫੀਰ ਬਣ ਕੇ ਜਾਣਗੇ। ਔਰ ਜੋ ਅਸੀਂ ਬਰਮਲਾ ਕਹਿੰਦੇ ਹਾਂ ਕਿ ਅਗਰ ਤੁਸੀਂ ਸਾਡਾ ਅੱਛਾ ਦੇਖਦੇ ਹੋ, ਸਾਡਾ ਅੱਛਾ ਕਰੋ। ਅਗਰ ਕੋਈ ਸਾਡੀ ਕਮੀ ਕੁਤਾਈ ਹੈ ਤਾਂ ਉਹ ਵੀ ਸਾਨੂੰ ਦੱਸੋ, ਤਾਂ ਕਿ ਅਗਲੀ ਵਾਰੀ ਜਿਹੜੀ ਹੈ ਉਸ ਨੂੰ ਅਸੀਂ ਦੁਰਸਤ ਕਰ ਦਿੱਤਾ ਜਾਏ। ਤੇ ਅਸੀਂ ਗੌਰਮੈਂਟ ਆਫ ਪਾਕਿਸਤਾਨ ਦੇ ਐਜ਼ ਏ ਅਫੀਸ਼ੀਅਲ ਬਾਡੀ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਔਰ ਪੂਰੀ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਇੱਕ ਪੁਰਅਮਨ ਮੁਲਕ ਹੈ। ਪਾਕਿਸਤਾਨ ਦੀ ਆਵਾਮ ਸਿੱਖਾਂ ਨੂੰ ਮਦਦ ਕਰਨ ਵਾਲੇ ਲੋਕ ਨੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਹੈ ਉਹਨਾਂ ਨੂੰ ਮੰਨਣ ਵਾਲੇ ਨੇ। ਤੇ ਪਾਕਿਸਤਾਨ ਦੇ ਵਿੱਚ ਖਾਸ ਕਰ ਜਿਹੜੀ ਸਾਡੀ ਨਿਊ ਜਨਰੇਸ਼ਨ ਹੈ, ਯੰਗ ਜਨਰੇਸ਼ਨ ਹੈ, ਉਹਨਾਂ ਨੂੰ ਆਉਣਾ ਚਾਹੀਦਾ ਕਿ ਆਪਣਾ ਵਿਰਸਾ ਦੇਖਣ ਕਿ ਕਿੱਥੋਂ ਸਾਡੇ ਧਰਮ ਦੀ ਸ਼ੁਰੂਆਤ ਹੋਈ ਹੈ, ਕਿਸ ਤਰ੍ਹਾਂ ਗੌਰਮੈਂਟ ਆਫ ਪਾਕਿਸਤਾਨ ਨੇ ਸਾਡੇ ਪਵਿੱਤਰ ਸਥਾਨ ਸੰਭਾਲੇ ਨੇ। ਸਭ ਤੋਂ ਜ਼ਿਆਦਾ ਆਪਣੇ ਗੁਰਧਾਮਾਂ ਦੇ ਦਰਸ਼ਨ ਵਾਸਤੇ ਪਾਕਿਸਤਾਨ ਆਉਣਾ ਚਾਹੀਦਾ। ਸਤਿ ਸ਼੍ਰੀ ਅਕਾਲ ਮਾਂ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਬੇਟਾ। ਠੀਕ ਜੀ। ਮਾਂ ਜੀ ਕਿੱਥੋਂ ਆਏ ਹੋ? ਅਸੀਂ ਹਰਿਆਣੇ ਤੋਂ ਆਏ ਹਾਂ ਜੀ, ਸਿਰਸਾ ਜ਼ਿਲ੍ਹੇ ਤੋਂ। ਅੱਛਾ ਹਾਂਜੀ, ਐਲਨਾਬਾਦ ਕੋਲੇ ਮੂਸੇ ਪਿੰਡ ਹੈ ਜੀ ਸਾਡਾ। ਸਹੀ ਹੈ। ਸਹੂ ਵਾਲੇ ਤੋਂ ਸੰਗਤ ਆਈ ਹੈ, ਜੱਥਾ ਆਇਆ ਠੀਕ ਉਸ ਹੈ। ਜੱਥੇ ਦੇ ਨਾਲ ਆਏ ਹਾਂ। ਚਲੋ, ਤੇ ਕਿੰਨੇ ਦਿਨ ਦਾ ਇੱਥੇ ਆਪਣਾ ਸਟੇ ਹੈ? ਇੱਥੇ ਸਾਡਾ ਅਸੀਂ 17 ਦੀ ਵਾਪਸੀ ਹੈ ਜੀ ਸਾਡੀ। ਅੱਛਾ 17 ਦੀ ਵਾਪਸੀ ਹਾਂਜੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਫਿਰ ਜਾਵਾਂਗੇ। ਠੀਕ ਹੈ। ਤੇ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹਾਂ ਜੀ। ਸਹੀ। ਚਲੋ ਜੀ, ਅਸੀਂ ਤੁਹਾਨੂੰ ਵੈਲਕਮ ਕਰਨੇ ਹਾਂ ਪਾਕਿਸਤਾਨ ਦੇ ਵਿੱਚ। ਧੰਨਵਾਦ ਜੀ, ਬਹੁਤ ਸ਼ੁਕਰੀਆ। ਬਹੁਤ ਤੇ ਤੁਸੀਂ ਬਹੁਤ ਅੱਛਾ ਲੱਗਿਆ ਸਾਨੂੰ ਬੇਟਾ, ਜਦੋਂ ਸਾਡਾ ਐਡਾ ਸੋਹਣਾ ਵੈਲਕਮ ਕੀਤਾ ਤੁਸੀਂ।
ਸੀ ਫੁੱਲਾਂ ਦੇ ਨਾਲ। ਬਾਕੀ ਸਾਰਾ ਲੰਗਰ ਪਾਣੀ ਦਾ ਬਹੁਤ ਵਧੀਆ ਅਰੇਂਜਮੈਂਟ ਹੈ। ਸਾਰੀ ਗਰਮੀ ਉਤਰ ਗਈ ਜਦੋਂ ਅਸੀਂ ਆਪਣੇ ਵੀਰਾਂ ਨੂੰ ਵੇਖਿਆ। ਬਹੁਤ ਸਾਡੀ ਰਿਸਪੈਕਟ ਕੀਤੀ ਹੈ, ਸਾਨੂੰ ਬਹੁਤ ਚੰਗਾ ਲੱਗਦਾ ਹੈ। ਅਸੀਂ ਹੁਣ ਉੱਧਰ ਵੀ ਜਾਵਾਂਗੇ, ਲਾਹੌਰ ਵੀ ਘੁੰਮਾਂਗੇ, ਪਹਿਲਾਂ ਆਪਣੇ ਗੁਰੂ ਦੇ ਦਰਾਂ ਦੇ ਦਰਸ਼ਨ ਦੀਦਾਰੀ ਕਰਾਂਗੇ। ਲਾਹੌਰ ਵੀ ਸਾਡਾ ਦਿਲ ਕਰਦਾ ਵੀ ਸਾਨੂੰ ਕੋਈ ਜਿਹੜੀ ਉੱਧਰੋਂ ਸਾਡੇ ਨਾਲ ਵਿਛੜ ਕੇ ਆਏ ਹੈ, ਕੋਈ ਬਜ਼ੁਰਗ ਪਰਿਵਾਰਾਂ ਦੇ ਵਿੱਚੋਂ ਸਾਨੂੰ ਕੋਈ ਬਜ਼ੁਰਗ ਮਾਤਾ ਜਾਂ ਪਿਤਾ ਕੋਈ ਮਿਲੇ ਸਾਡੇ ਪਿੰਡਾਂ ਵੱਲ ਦਾ, ਅਸੀਂ ਵੀ ਉਹਨਾਂ ਨਾਲ ਆਪਦੀਆਂ ਗੱਲਾਂ। ਆਪਣਾ ਕਿਹੜਾ ਪਿੰਡ ਹੈ ਫਿਰ? ਸਾਡਾ ਪਿੰਡ ਜੀ ਇੱਥੇ ਤਾਂ ਹਰਿਆਣੇ 'ਚ ਤਾਂ ਹੈਗਾ ਮੂਸਲੀ, ਤੇ ਉੱਥੇ ਪੇਕਾ ਪਿੰਡ ਹੈਗਾ ਮਲੋਟ ਕੋਲੇ ਗੱਦਾਂਡੋਬ। ਉੱਥੇ ਸਰਾਵਾਂ ਬੋਦਲਾ ਪਿੰਡ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਸਨ 47 ਵੇਲੇ। ਹਾਂ, ਉਦੋਂ ਪਾਕਿਸਤਾਨ ਇਸ ਸਾਈਡ ਤੇ ਸੀ। ਉਧਰੋਂ ਬਹੁਤ ਜ਼ਿਆਦਾ ਸਾਰਾ ਪਿੰਡ ਇੱਕ ਗੜ੍ਹ ਸੀ, ਉਹ ਬਹੁਤ ਤਕੜਾ। ਅੱਛਾ ਉਹ ਇੱਧਰ ਆ ਗਏ ਉਹ ਸਾਰੇ ਲੋਕ। ਸਾਡੇ ਬਜ਼ੁਰਗ ਪਿਤਾ ਜੀ, ਸਾਡੇ ਦਾਦੀ ਜੀ, ਦਾਦਾ ਜੀ ਸਾਰੀ ਗੱਲਾਂ ਸਾਨੂੰ ਸੁਣਾਉਂਦੇ ਹੁੰਦੇ ਸੀ। ਅੱਛਾ ਤੁਸੀਂ ਉਧਰ ਦੇ ਹੀ ਰਹਿਣ ਵਾਲੇ ਹੋ? ਹਾਂਜੀ, ਅਸੀਂ ਉਧਰ ਦੇ ਹੀ ਰਹਿਣ ਵਾਲੇ ਆ। ਠੀਕ ਹੋ ਗਿਆ। ਜਿਹੜੇ ਇਧਰੋਂ ਪਰਿਵਾਰ ਗਏ ਆ ਨਾ, ਤੁਹਾਡੇ ਪਿੰਡ ਦੇ ਉਧਰ ਸਾਡੇ ਨਾਲ ਵਧੀਆ ਮਿਲਣ ਵਰਤਨ ਕਰਦੇ ਆ। ਸਹੀ ਸਾਨੂੰ ਬਹੁਤ ਚੰਗਾ ਲੱਗਦਾ। ਸਾਡੇ ਐਲਨਾਬਾਦ ਦੇ ਵਿੱਚ ਵੀ ਬਹੁਤ ਵੀਰ ਵਸਦੇ ਆ, ਸਭ ਚੰਗੀ ਤਰ੍ਹਾਂ ਮਿਲਦੇ ਕਰਦੇ ਆਉਂਦੇ ਜਾਂਦੇ ਆ, ਸਭ ਵਧੀਆ ਲੱਗਦਾ। ਚਲੋ ਜੀ, ਅਸੀਂ ਤੁਹਾਨੂੰ ਦਿਲ ਦੀ ਅਤਾਹ ਗਹਿਰਾਈਆਂ ਨਾਲ ਵੈਲਕਮ ਕਰ ਰਹੇ ਹਾਂ। ਬਹੁਤ ਸ਼ੁਕਰੀਆ ਤੁਹਾਡਾ ਜੀ। ਬਹੁਤ ਧੰਨਵਾਦ ਜੀ, ਥੈਂਕ ਯੂ। ਬਹੁਤ ਧੰਨਵਾਦ ਜੀ, ਜਿਹੜਾ ਨੇ ਆਇਆਂ ਦੇ ਸਾਡੀ ਇੰਨੀ ਖੁਸ਼ੀ ਮਨਾਈ। ਅੱਛਾ ਜੀ। ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੋ ਗਈ। ਅੱਛਾ ਬੇਬੇ, ਤੁਸੀਂ ਕਿੱਥੋਂ ਆਏ ਹੋ? ਅਸੀਂ ਸਰਸਾ ਜ਼ਿਲ੍ਹਾ ਜੀ। ਹਾਂ, ਸਰਸਾ ਜ਼ਿਲ੍ਹਾ। ਸਰਸਾ ਤੋਂ। ਅੱਛਾ, ਸਹੀ ਹੈ। ਤੇ ਹੋਰ ਬਾਕੀ ਇੱਥੇ ਕਿਸੇ ਕਿਸਮ ਦਾ ਕੋਈ ਮਸਲਾ? ਹਾਂਜੀ, ਬਹੁਤ ਵਧੀਆ, ਬਹੁਤ ਸਾਨੂੰ ਖੁਸ਼ੀ ਹੋਈ। ਤੇ ਜਦੋਂ ਅਸੀਂ ਇੱਥੇ ਆ ਕੇ ਆਏ, ਮਾਹੌਲ ਵੇਖਿਆ ਵੀ ਇੰਨੀ ਖੁਸ਼ੀ ਮਨਾਉਂਦੇ, ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੋ ਗਈ। ਅੱਛਾ ਵੀ ਬਾਬੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਤੇ ਬਹੁਤ ਤੁਹਾਡਾ ਧੰਨਵਾਦ। ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਸਹੀ ਹੈ। ਤੇ ਗੁਰਪ੍ਰੀਤ ਸਿੰਘ, ਤੁਸੀਂ ਇੰਡੀਆ ਕਿੱਥੋਂ ਆਏ ਹੋ? ਇੰਡੀਆ ਤੋਂ ਜੀ, ਰਾਜਸਥਾਨ, ਹਨੂੰਮਾਨਗੜ੍ਹ ਡਿਸਟ੍ਰਿਕਟ। ਅੱਛਾ, ਪਿੰਡ ਮਸਲੇਮਗੜ੍ਹ ਮਸਾਣੀ। ਠੀਕ ਹੋ ਗਿਆ। ਤੇ ਹੁਣ ਇੱਥੇ ਫਸਟ ਟਾਈਮ ਹੀ ਆਏ ਹੋ? ਹਾਂਜੀ, ਫਸਟ ਟਾਈਮ। ਬਹੁਤ ਚੰਗਾ ਲੱਗਿਆ ਜੀ ਆ ਕੇ, ਮਾਹੌਲ ਹੀ ਬਦਲ ਗਿਆ ਆ ਕੇ ਇੱਧਰ। ਅੱਛਾ ਜੀ। ਹਾਂਜੀ, ਸਹੀ ਹੈ। ਬਹੁਤ ਖੁਸ਼ੀ ਹੋਈ ਜੀ। ਵੈਲਕਮ ਠੀਕ ਹੋ ਗਿਆ ਤੁਹਾਡਾ? ਹਾਂਜੀ, ਬਹੁਤ ਵਧੀਆ, ਬਹੁਤ ਸੋਹਣਾ ਹੈ। ਤੇ ਕੀ ਮਤਲਬ ਜੋ ਸੁਣਿਆ ਸੀ ਕਿ ਕਿਹੋ ਜਿਹਾ ਫੀਲ ਆਈ ਹੈ, ਤੇ ਤੁਸੀਂ ਤੁਹਾਡੀ ਯਾਤਰਾ ਹੁਣ ਸਟਾਰਟ ਹੋਣੀ ਹੈ? ਅਸੀਂ ਤਾਂ ਇਹ ਸੁਣਿਆ ਸੀ ਪਾਕਿਸਤਾਨ 'ਚ ਖਤਰਾ ਹੈ ਸੁਰੱਖਿਆ ਦਾ ਵੀ ਬਹੁਤ ਜ਼ਿਆਦਾ। ਠੀਕ ਹੈ। ਲੋਕ ਡੈਥ ਹੋ ਜਾਂਦੀ ਹੈ, ਜਿਵੇਂ ਮਾਰ ਦਿੰਦੇ ਜਾਂ ਅੰਤਵਾਦ ਜ਼ਿਆਦਾ ਹੈ। ਅਸੀਂ ਤਾਂ ਆਹੀ ਚੀਜ਼ ਜ਼ਿਆਦਾ ਖਬਰਾਂ ਵਾਲੇ ਚੈਨਲ ਨਿਊਜ਼ ਤੋਂ ਹੀ ਸੁਣੀ ਸੀਗੀ। ਅੱਛਾ। ਬਾਕੀ ਤਕਰੀਬਨ ਨਿਊਜ਼ ਚੈਨਲ ਵਿਕੇ ਹੋਏ ਆ ਜੀ ਸਾਰੇ। ਖਬਰ ਉਹ ਦਿਖਾਉਂਦੇ ਉਹੀ ਹੈ ਜੀ, ਪਾਕਿਸਤਾਨ ਹਿੰਦੁਸਤਾਨ, ਪਾਕਿਸਤਾਨ ਉਹ ਤੇ ਮੀਡੀਆ ਹਰ ਬੰਦਾ ਆਪਣੀ ਆਪਣੀ ਰੇਟਿੰਗ ਦਾ ਕੰਮ ਕਰਦਾ ਹੁੰਦਾ ਹੈ। ਤੁਸੀਂ ਆਪਣਾ ਇੰਡੀਆ ਕਿਹੜੇ ਸ਼ਹਿਰ ਤੋਂ? ਇੰਡੀਆ ਰਾਜਸਥਾਨ ਸਟੇਟ ਹੈ ਜੀ, ਬਹੁਤ ਵੱਡੀ। ਅੱਛਾ। ਉਹਦੀ ਸਰਹੰਦ ਆਪਣੀ ਜਿਹੜੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ਜੀ। ਅੱਛਾ। ਪਾਕਿਸਤਾਨ ਦਾ ਗੰਗਾਨਗਰ ਬਾਰਡਰ ਲੱਗਦਾ ਹੈ ਜੀ। ਅੱਛਾ, ਚਲੋ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਕਿੱਥੋਂ ਆਏ ਇੰਡੀਆ ਦਾ? ਅਸੀਂ ਆਏ ਜੀ ਸਰਸਾ ਜ਼ਿਲ੍ਹੇ ਚੋਂ, ਸਰਸੇ? ਹਰਿਆਣੇ ਚੋਂ, ਪਿੰਡ ਥਰਾਜ। ਅੱਛਾ, ਸਰਸੇ ਤੇ ਬੜੇ ਬੰਦੇ ਆਏ ਨੇ ਐਤਕੀ। ਹਾਂਜੀ। ਕਿੰਨਾ ਉਧਰੋਂ ਆਏ ਲੋਕ? ਅਸੀਂ ਸਰਸੇ ਦੇ ਆਏ ਜੀ 86 ਬੰਦੇ। ਅੱਛਾ, ਟੋਟਲ ਜਥਾ ਕਿੰਨਾ ਹੈ? ਟੋਟਲ ਜਥਾ ਮੇਰਾ 164 ਆ ਜੀ ਸਾਰਾ। ਸਾਰਾ ਤੇ ਹਰਿਆਣੇ ਤੋਂ ਆ ਗਏ? ਹਾਂ। ਨਹੀਂ ਜੀ, ਪਾਸੇ ਤੋਂ ਵੀ ਹੈ ਨਾ, ਜਾਂ ਡੱਬ ਵਾਲੀ ਜਿਹੜੇ ਮਤਲਬ ਦੇ ਜਿਹੜੇ ਬੰਦੇ ਨੇ, ਇਹ ਸਾਰੇ 164 ਬੰਦੇ ਦੇ ਸੁਖਮਣੀ ਸਾਹਿਬ ਜਿਹੜੀ ਸੰਸਥਾ ਬਣੀ ਆ, ਉਸ ਦੇ ਥਰੂ ਆਏ ਨੇ। ਸਹੀ ਹੈ। ਹਾਂ, ਉਸ ਦੇ ਥਰੂ ਅਸੀਂ 182 ਆਪਣਾ ਇਕੱਲੇ 82 ਬੰਦੇ ਆਏ ਆ। ਠੀਕ ਹੋ ਗਿਆ। ਤੇ ਵੀਜ਼ਾ ਤੁਸੀਂ ਕਿੰਨੀ ਦਿਨ ਪਹਿਲੇ ਪ੍ਰੋਸੈਸ ਕੀਤਾ ਸੀ ਆਪਣਾ? ਆਪਣਾ ਵੀਜ਼ਾ ਸੀ ਕਰਿਆ ਸੀ ਜੀ, ਸਮਝ ਲਓ ਵੀ 1.5 ਮਹੀਨਾ ਪਹਿਲੇ। 1.5 ਮਹੀਨਾ ਪਹਿਲੇ ਸ਼ੁਰੂ ਕਰ ਦਿੱਤਾ ਸੀ? ਪੇਪਰ ਪੂਪਰ ਦੇ ਦਿੱਤੇ ਸਨ? ਸਭ ਕੁਝ ਦੇਤਾ ਸੀ। ਠੀਕ ਹੈ। ਬੜੀ ਦੁਨੀਆ ਪੁੱਛਦੀ ਹੈ ਕਿਸ ਤਰ੍ਹਾਂ ਅਸੀਂ ਇੱਧਰ ਪਾਕਿਸਤਾਨ ਆਪਣੀ ਯਾਤਰਾ ਕਰਨ ਵਾਸਤੇ ਆਈਏ, ਤਾਂ ਥੋੜਾ ਦੱਸੋ ਹਾਂ ਕਿਵੇਂ? ਉਹ ਵੇਖੋ ਜੀ, ਜਦੋਂ ਹੁਣ ਅਸੀਂ ਉਧਰ ਸਿੱਧ ਗਏ, ਸਾਨੂੰ ਉਹਨਾਂ ਐ ਮਹਿਸੂਸ ਸੀ ਤੇ ਜਿਹੜਾ ਕਰਦਾ ਸੀ ਕੀ ਲੈਣ ਜਾਓਗੇ ਉੱਥੇ ਆਏ ਆ, ਮਾਹੌਲ ਖਰਾਬ ਆ, ਫਲਾਨਾ। ਪਰ ਅਸੀਂ ਜਿੰਨੀ ਇੱਥੇ ਆ ਕੇ ਸ਼ਾਂਤੀ ਤੇ ਇੰਨੀ ਮਤਲਬ ਧਰਮ ਧਰਤੀ ਤੇ ਆਏ ਆ, ਸਾਡਾ ਤਾਂ ਜੀ ਬੜਾ ਲੱਗੀ ਜਾਂਦਾ ਵੀ ਅਸੀਂ ਇੱਥੇ ਜਾਗੇ ਨਾ। ਪਰ ਕੀ ਕਰਾਂ, ਮਜਬੂਰੀ ਹੈ, ਸਾਨੂੰ ਜਾਣਾ ਪੈਣਾ 10 ਦਿਨਾਂ ਦੇ ਪਿੱਛੇ। ਲੇਕਿਨ ਬਹੁਤ ਅੱਛਾ ਮਾਹੌਲ ਹੈ ਜੀ, ਬਹੁਤ ਅੱਛਾ, ਜਿਹੜਾ ਕਹਿ ਨਹੀਂ ਸਕਦੇ। ਚਲੋ ਵਧੀਆ ਵੇ। ਤੇ ਆਪਣਾ ਕਿੰਨੇ ਦਿਨ ਦੀ ਯਾਤਰਾ ਹੁਣ? ਸਾਡੀ 10 ਦਿਨਾਂ ਦੀ ਯਾਤਰਾ ਜੀ। ਅੱਛਾ, ਬੜੀ ਲੰਬੀ ਚੌੜੀ ਯਾਤਰਾ ਹੈ? ਹਾਂ, 10 ਦਿਨਾਂ ਦੀ ਯਾਤਰਾ ਹੈ ਸਾਡੀ। ਪਹਿਲੀ ਵਾਰੀ ਆਏ ਹੋ? ਹਾਂ, ਪਹਿਲੀ ਵਾਰ ਆਏ ਆ ਜੀ ਅਸੀਂ। ਠੀਕ ਹੋ ਗਿਆ। ਹਾਂ ਜੀ, ਹਾਂ। ਤੇ ਹੁਣ ਜਿਹੜਾ ਤੁਹਾਡਾ ਸਵਾਗਤ ਠੀਕ ਹੋਇਆ? ਬਹੁਤ ਜੀ, ਇੰਨਾ ਸਵਾਗਤ ਆ ਸਾਡਾ ਇੰਨੀ ਜ਼ਿੰਦਗੀ 'ਚ ਨਹੀਂ ਹੋਇਆ ਜਿਸ ਤਰ੍ਹਾਂ ਸਾਡਾ ਬਾਰਡਰ ਤੋਂ ਟੱਪਦਿਆਂ ਤਾਂ ਹੋਇਆ। ਫੁੱਲਾਂ ਦੇ ਹਾਰ ਪਾਏ ਨਾ ਸਾਡੇ, ਬਹੁਤ ਮਾਣ ਤਾਣ ਕਰਕੇ ਮਤਲਬ ਇਸ ਸਰਕਾਰ ਨੇ ਲਿਆਂਦਾ ਸਾਨੂੰ, ਪਾਕਿਸਤਾਨ ਨੇ। ਵਾਹ ਜੀ ਵਾਹ, ਬਹੁਤ ਧੰਨਵਾਦ ਆ ਜੀ। ਅਸੀਂ ਚਲੋ ਚੰਗਾ ਲੱਗਾ ਜੀ ਤੁਹਾਡਾ। ਧੰਨਵਾਦ ਕਰਦੇ ਆ ਸਰਕਾਰ ਦਾ, ਪਾਕਿਸਤਾਨ ਸਰਕਾਰ ਦਾ, ਜਿਹਨੇ ਸਾਨੂੰ ਇੰਨੇ ਚਾਅ ਤੇ ਮਤਲਬ ਫੁੱਲਾਂ ਦੇ ਹਾਰ ਪਾ ਕੇ ਬਾਰਡਰ ਕ੍ਰਾਸ ਕਰਾਇਆ। ਬਹੁਤ ਚਿਰਾਂ ਤੋਂ ਉਡੀਕ ਰਹੇ ਸੀ ਅਸੀਂ ਵੀ ਅਸੀਂ ਜਾ ਕੇ ਆਉਣਾ ਜੀ, ਧਰਮ ਧਰਤੀ ਦੇ ਬਾਬਾ ਨਾਨਕ ਜੀ ਦੇ ਜਿੱਥੇ ਜਨਮ ਪੈਦਾ ਹੋਏ ਨਾ, ਜਿੱਥੇ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ, ਸੱਚ ਦੇ ਸ਼ਬਦ ਨਾਲ ਜੋੜਿਆ। ਤੇ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਏ ਜੀ। ਠੀਕ ਹੋ ਗਿਆ।
ਤੇ ਕੀ ਸੁਣਿਆ ਪਾਕਿਸਤਾਨ ਦੇ ਬਾਰੇ, ਲਾਹੌਰ ਦੇ ਬਾਰੇ ਚ ਕਿਸ ਤਰ੍ਹਾਂ ਦਾ ਲਾਹੌਰ ਦੇ ਬਾਰੇ ਚ ਬਸ ਐ ਸੁਣਿਆ ਜੀ ਬਹੁਤ ਅੱਛਾ ਸੋਹਣਾ ਸ਼ਹਿਰ ਆ ਅੱਛਾ ਤੇ ਬਹੁਤ ਹੀ ਇੱਜ਼ਤ ਮਾਣ ਵਾਲਾ ਸ਼ਹਿਰ ਆ, ਠੀਕ ਹੈ, ਹੋ ਗਿਆ। ਜਿੱਡਾ ਕਹਿ ਨਹੀਂ ਸਕਦੇ ਜੀ। ਬਸ ਸੁਣਦੇ ਆ ਜੀ, ਹੁਣ ਬੱਖੀ ਜਾ ਕੇ ਦੇਖ ਕੇ ਫਿਰ ਮਹਿਸੂਸ ਹੁੰਦਾ, ਕੰਨੀ ਕੁ ਸੁਣੀ ਗੱਲ ਕੁਝ ਹੋਰ ਹੁੰਦੀ ਆ ਹਾਂ ਤੇ ਅੱਖੀਂ ਦੇਖੀ ਕੁਝ ਗੱਲ ਹੋਰ ਹੁੰਦੀ ਆ। ਚਲੋ ਜੀ ਅਸੀਂ ਹੁਣ ਪ੍ਰਮਾਤਮਾ ਨੇ ਸਾਨੂੰ ਅੱਖੀਂ ਦਿਖਾਤਾ ਸਾਰਾ ਕੁਝ ਤੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਜੀ ਵਧੀਆ ਬਾਈ ਜੀ। ਕੀ ਨਾਮ ਹੈ? ਹਰਦੀਪ ਸਿੰਘ। ਹਰਦੀਪ ਸਿੰਘ। ਤੇ ਕਿ ਇੰਡੀਆ ਕਿੱਥੋਂ ਆਏ ਹੋ ਤੁਸੀਂ? ਇੰਡੀਆ ਅਸੀਂ ਹਰਿਆਣਾ ਸਟੇਟ ਤੋਂ ਤੇ ਸਿਰਸਾ ਜ਼ਿਲ੍ਹੇ ਤੋਂ। ਅੱਛਾ, ਮੇਰੀ ਇਹ ਪਹਿਲੇ ਗੱਲ ਹੋਈ ਸੀ, ਸਿਰਸੇ ਤੋਂ ਵਾਹਵਾ ਸੰਗਤ ਆਈ ਹੈ, ਹਾਂਜੀ ਤਕਰੀਬਨ ਦੱਸਣ ਦੇ 80 ਤੋਂ ਉੱਤੇ ਬੰਦੇ ਆਏ ਨੇ ਸਿਰਸੇ ਤੋਂ। ਹਾਂ ਸਿਰਸਾ ਤੋਂ ਆਏ ਜੀ ਅਸੀਂ। ਸਹੀ ਹੈ। ਤੇ ਤਕਰੀਬਨ 150 ਬੰਦਾ ਟੋਟਲ ਆਇਆ। ਹਾਂ ਟੋਟਲ 150 ਜੀ, 160 ਬੰਦੇ। ਤੁਹਾਡੀ ਏਜ ਕੀ ਹੈ? ਏਜ ਮੇਰੀ 25 ਸਾਲ। ਬੜੀ ਯੰਗ ਏਜ 'ਚ ਆ ਗਏ ਹੋ। ਹਾਂਜੀ ਤੇ ਪਾਕਿਸਤਾਨ ਦੀ ਸਟੈਂਪ ਲੱਗ ਗਈ, ਫਿਰ ਹੁਣ ਕੀ ਕੋਈ ਬਣੇ? ਚੱਕਰ ਨਹੀਂ ਵੀਰੇ, ਜੇ ਗੁਰੂ ਦੀ ਧਰਤੀ ਤੇ ਆ ਕੇ ਕਿਤੇ ਨਾ ਜਾਏ ਜੋ ਸਾਨੂੰ ਬੜੇ ਵਹਿਮ ਪਾਏ ਸੀ। ਅੱਛਾ। ਪਾਕਿਸਤਾਨ ਦੀ ਸਟੈਂਪ ਲੱਗ ਗਈ ਤੇ ਗੁਰੂ ਦੀ ਧਰਤੀ ਤੇ ਆ ਕੇ ਕੋਈ ਫਿਰ ਕਿਤੇ ਆਪਾਂ ਜਾ ਕੇ ਹੋਰ ਕਰਨਾ ਵੀ ਕੀ ਹੈ। ਐਕਚੁਅਲੀ ਜਿਹੜੀ ਇਹ ਗੱਲ ਹੈ ਇਹ ਪਿਲਗ੍ਰਿਮ ਵੀਜ਼ਾ, ਹਾਂ ਇਹ ਸਟੈਂਪ ਪਿਲਗ੍ਰਿਮ ਸਟੈਂਪ ਹੈ। ਇਹ ਸਟੈਂਪ ਜਿਹੜੀ ਚੀਜ਼ ਦੀ ਅਫਵਾਹ ਬਣੀ ਹੋਈ ਹੈ ਪਾਕਿਸਤਾਨ ਦੀ ਸਟੈਂਪ ਬਣਦੀ, ਵੈਸਟਰਨ ਕੰਟਰੀਜ਼ ਦੀ ਸਟੈਂਪ ਨਹੀਂ ਲੱਗਣੀ, ਇਹ ਬਿਲਕੁਲ ਝੂਠ ਹੈ। ਹਾਂ ਮੇਰੇ ਭਾਜੀ ਤੋਂ ਪਹਿਲਾਂ ਕਾਫੀ ਵਾਰੀ ਮਤਲਬ ਕਿ ਪਾਕਿਸਤਾਨ ਨਾਲ ਜੱਥੇ ਨਾਲ ਆਏ ਹੋਏ 1-2 ਵਾਰ। ਉਸ ਤੋਂ ਬਾਅਦ ਅਮਰੀਕਾ, ਕੈਨੇਡਾ, ਚਾਈਨਾ, ਆਲਮੋਸਟ ਹਰ ਕੰਟਰੀ 'ਚ ਬਿਜ਼ਨਸ ਕਰਦੇ ਆ, ਕੋਈ ਪ੍ਰੋਬਲਮ। ਇਹ ਸਭ ਤੋਂ ਵੱਡੀ ਲੌਜਿਕ ਵੇਖੋ, ਮੀਨਸ ਕਿ ਅਸੀਂ ਮੁਸਲਮਾਨ ਆ, ਅਗਰ ਸਾਊਦੀ ਜਾਂਦੇ ਆ ਨਾ ਤੇ ਸਾਡੇ ਕੋਲ ਸਭ ਤੋਂ ਵੱਡੀ ਜਸਟੀਫਿਕੇਸ਼ਨ ਇਹ ਵੇ ਕਿ ਜੀ ਅਸੀਂ ਮੁਸਲਮਾਨ ਆ, ਸਾਡੇ ਰਿਲੀਜੀਅਸ ਪਲੇਸਿਸ ਉੱਥੇ ਨੇ ਤੇ ਅਸੀਂ ਉੱਥੇ ਜਾ ਰਹੇ ਹਾਂ। ਲੇਕਿਨ ਬਹੁਤ ਜ਼ਿਆਦਾ ਵਹਿਮ ਹੈ ਲੋਕਾਂ ਦੇ ਅੰਦਰ ਨਾ, ਉਹ ਜਿਵੇਂ ਤੁਸੀਂ ਜਵਾਨ ਯੰਗ ਆਏ ਹੋ 25 ਸਾਲੇ। ਮੇਰਾ ਛੋਟਾ ਬ੍ਰਦਰ ਆਸਟ੍ਰੇਲੀਆ ਗਿਆ, ਮੇਰਾ ਵੀ ਹੈ ਥੋੜੇ ਟਾਈਮ ਤੱਕ ਹੀ ਜਾਣ ਦਾ ਮੂਡ ਹੈ ਤੇ ਪਰ ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਇਹ ਪਤਾ ਕਿ ਤੁਹਾਡਾ ਹੁਣ ਅੱਗੋਂ ਆਸਟ੍ਰੇਲੀਆ ਦਾ ਕੰਮ ਹੋ ਜਾਣਾ ਹੈ। ਹਾਂ ਉਹਦੀ ਵਜ੍ਹਾ ਹੈ ਕਿ ਇਸ ਤਰ੍ਹਾਂ ਦੇ ਮੈਂ ਬੜੇ ਆਪਣੇ ਦੋਸਤ ਯਾਰ ਦੇਖੇ ਨੇ ਜਿਹੜੇ ਪਹਿਲੇ ਪਾਕਿਸਤਾਨ ਆਏ ਨੇ, ਇੱਥੇ ਆ ਕੇ ਮੱਥਾ ਟੇਕ ਕੇ ਗਏ ਨੇ ਤੇ ਜਾਂਦੇ ਉਹਨਾਂ ਦਾ ਵੀਜ਼ਾ ਵੀ ਲੱਗ ਗਿਆ। ਜ਼ਰੂਰ ਜੀ, ਬਸ ਗੁਰੂਆਂ ਦੀ ਧਰਤੀ ਦੀ ਕਿਰਪਾ ਹੈ। ਮੈਂ ਬਠਿੰਡਾ ਪੰਜਾਬ ਤੋਂ ਆਇਆ ਜੀ। ਅੱਛਾ, ਬਠਿੰਡਾ ਪੰਜਾਬ ਤੋਂ ਹੈ। ਕੀ ਨਾਮ ਹੈ ਤੁਹਾਡਾ? ਰਾਜ ਰੁਪਿੰਦਰ ਸਿੰਘ ਨਾਮ ਹੈ ਜੀ। ਠੀਕ ਹੋ ਗਿਆ। ਤੁਸੀਂ ਬਹੁਤ ਵਧੀਆ ਗੱਲ ਕੀਤੀ ਸੀ, ਆਪਣੀ ਯੂਥ ਨੂੰ ਜਿਹੜਾ ਪੈਗਾਮ ਦੇਣਾ ਚਾਹੁੰਦੇ ਹੋ ਜਿਹੜਾ ਨਹੀਂ ਆਂਦਾ, ਉਹਦੇ ਵਾਸਤੇ ਕੋਈ ਸੁਨੇਹਾ ਕੀ ਹੈ? ਮੇਨ ਸੁਨੇਹਾ ਇਹ ਹੈ ਜੀ, ਕਿਉਂਕਿ ਜਿਸ ਤਰ੍ਹਾਂ ਆਪਣੇ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਜਾਂ ਵੈਸਟਰਨ ਕੰਟਰੀਜ਼ ਦੀ ਦਾ ਪਪੂਲੈਰਿਟੀ ਹੈ, ਪਪੂਲੈਰਿਟੀ ਨਹੀਂ ਐਡਵਰਟਾਈਜ਼ਮੈਂਟ ਹੈ, ਉਹ ਚੀਜ਼ ਆਪਣੇ ਮੁਲਕ 'ਤੇ ਹੈ ਹੀ ਨਹੀਂ। ਜਿਨ੍ਹਾਂ ਦੇ ਰਿਲੇਸ਼ਨ ਹੈ ਧਾਰਮਿਕ ਤੌਰ ਤੇ ਇੱਕ ਦੂਸਰੇ ਨੂੰ ਜਾਣਦੇ ਆ, ਆਪਣੇ ਬਾਬਾ ਜੀ ਦਾ ਇੱਧਰ ਜਗ੍ਹਾ ਹੈ, ਇੱਧਰੋਂ ਉੱਧਰ ਉਰਸ ਵਗੈਰਾ ਦਾ ਜੋ ਸਰਹੰਦ ਵਗੈਰਾ ਮਨਾਉਣ ਜਾਂਦੇ ਆ, ਅਜਮੇਰ ਸ਼ਰੀਫ ਜਾਂਦੇ, ਇੱਧਰਲੀ ਸੰਗਤ ਉੱਧਰ ਜਾਂਦੀ ਆ, ਇਹ ਜਿਨ੍ਹਾਂ ਨੂੰ ਪਤਾ ਹੈ ਇਤਿਹਾਸ ਨਾਲ ਜੁੜਿਆ ਉਹ ਹੀ ਜਾਣਦੇ। ਦੂਸਰੀ ਉਹਨਾਂ ਦੀ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਹੈ ਨਹੀਂ ਵੀ ਜੀ ਆਪਾਂ ਪਾਕਿਸਤਾਨ ਚੱਲੋ ਜੀ ਤੁਹਾਨੂੰ ਆਫਰ, ਟੂਰਿੰਗ ਪੈਕੇਜ, ਇਹ ਚੀਜ਼ਾਂ ਹੋਣ। ਗੌਰਮੈਂਟ ਉਹਨਾਂ ਦਾ ਵੀਜ਼ਾ ਡਾਇਰੈਕਟ ਅਪਲਾਈ, ਡਾਇਰੈਕਟ ਐਮਬੈਸੀਜ਼ ਦਾ ਵੀਜ਼ਾ ਲੈਂਦੇ ਨਹੀਂ। ਇਸ ਤਰ੍ਹਾਂ ਜਿਹੜੀਆਂ ਸੰਸਥਾ ਇੱਧਰ ਵੀ ਬਣੀਆਂ ਹੋਈਆਂ, ਉੱਧਰ ਵੀ ਸੰਸਥਾ ਬਣੀਆਂ ਹੋਈਆਂ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਹੈ, ਅਸੀਂ ਸੁਖਮਣੀ ਸੇਵਾ ਸੁਸਾਇਟੀ ਡੱਬ ਵਾਲੀ ਵੱਲੋਂ ਆਏ ਹਾਂ, ਉਹ ਸੁਸਾਇਟੀ ਹੈ, ਦਿੱਲੀ ਕਮੇਟੀ ਹੈ, ਇਹ ਕਮੇਟੀਆਂ ਦੇ ਥਰੂ ਹੀ ਵੀਜ਼ਾ ਅਪਲਾਈ ਹੋ ਕੇ ਤੇ ਉਸ ਤਰੀ ਪਿਲਗ੍ਰਿਮ ਵੀਜ਼ਾ ਲੱਗਦਾ। ਡਾਇਰੈਕਟ ਵੀਜ਼ਾ ਜਿਸ ਤਰ੍ਹਾਂ ਦੀ ਵੈਸਟਰਨ ਕੰਟਰੀ ਦੀ ਐਡਵਰਟਾਈਜ਼ਮੈਂਟ ਮੀਨਸ ਜਿਸ ਨੂੰ ਆਪਾਂ ਪਰੋਸਣਾ ਕਹਿ ਸਕਦੇ ਹਾਂ, ਉਸ ਤਰ੍ਹਾਂ ਦੀ ਚੀਜ਼ ਹੈ ਨਹੀਂ ਇਹ ਚੀਜ਼। ਹਾਂਜੀ, ਕੀ ਨਾਮ ਹੈ ਤੁਹਾਡਾ? ਮਲ ਸਿੰਘ ਹੈ ਜੀ। ਮਲ ਸਿੰਘ। ਮਲ ਸਿੰਘ। ਕਿੱਥੋਂ ਆਏ ਹੋ? ਮੈਂ ਗੜਸਾਣਾ ਮੰਡੀ। ਹੈਂ? ਗੜਸਾਣਾ ਮੰਡੀ 13 MD। ਅੱਛਾ ਅੱਛਾ। ਤੇ ਕਿਸ ਤਰ੍ਹਾਂ ਦਾ ਸਵਾਗਤ ਹੋਇਆ? ਬਹੁਤ ਵਧੀਆ ਹੋਇਆ। ਅੱਛਾ, ਵਧੀਆ ਸਵਾਗਤ ਹੋ ਗਿਆ। ਆਪ ਪੂਰੇ ਫੁੱਲਾਂ ਫਲਾਂ ਦੀ ਮਾਲਾ ਪਾ ਕੇ। ਅੱਛਾ, ਬਹੁਤ ਵਧੀਆ ਸੇਵਾ ਹੋਈ ਹੈ। ਹੋਰ ਸਭ ਵਧੀਆ? ਹਾਂ ਸਭ ਮੌਜਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੁੱਤਰਾ, ਕੀ ਹਾਲ ਚਾਲ ਹੈ ਜੀ? ਬਹੁਤ ਬੜੀਆ ਹੈ। ਤੁਹਾਨੂੰ ਅਸੀਂ ਵੈਲਕਮ ਕਰ ਰਹੇ ਹਾਂ ਪਾਕਿਸਤਾਨ ਦੇ ਅੰਦਰ। ਥੈਂਕ ਯੂ। ਨਾਮ ਕੀ ਆਪਣਾ ਪੂਰਾ? ਲਾਭ ਸਿੰਘ ਨੰਬਰਦਾਰ। ਅੱਛਾ, ਲੰਬੜਦਾਰ। ਹਾਂ ਲੰਬੜਦਾਰੀ ਇਹ ਕਾਇਮ ਹੈ? ਪੱਕੀ। ਅੱਛਾ, ਇਹ ਲੰਬੜਦਾਰੀ ਦਾ ਉਹੀ ਸਿਸਟਮ ਹੈ? ਇਹ ਜੀ ਸਾਡਾ ਜਿਹੜਾ ਹਿੰਦੁਸਤਾਨ ਦੇ ਨਾ ਨੰਬਰਦਾਰ ਦੀ ਬਹੁਤ ਕਦਰ ਹੈ। ਅੱਛਾ ਸਾਨੂੰ 3-4 ਹਜ਼ਾਰ ਰੁਪਏ ਤਾਂ ਉਹ ਦੇ ਰਹੇ ਨੇ। ਅੱਛਾ। ਹੁਣ ਮੋਬਾਈਲ ਦੇ ਰਹੇ ਸਾਨੂੰ। ਵਾਹ ਬਈ 10% ਅਸੀਂ ਜਿਹੜਾ ਹਾਲਾ ਕਰਾਉਣੇ ਆ ਉਹ ਦੇ ਰਹੀ ਹੈ ਗਵਰਨਮੈਂਟ, ਵਾਹ। ਕਿਉਂਕਿ ਫਿਰ ਮੋਦੀ ਸਰਕਾਰ ਚੱਲੀ ਹੈ। ਲੰਬੜਦਾਰਾਂ ਦੀ ਤਾਂ ਫਿਰ ਚਾਂਦੀ ਹੋਈ ਹੈ। ਮੈਂ ਅੱਗੇ ਪੁੱਛੀ ਨਾ, ਅੱਛਾ ਜੀ। ਅਫਸਰ ਪਾਣੀ ਭਰਦੇ ਸਾਡੇ ਅੱਗੇ। ਕੀ ਬਾਤ ਹੈ। ਤੇ ਫਿਰ ਬੰਦਾ ਸਾਰੇ ਕੰਮ ਛੱਡ ਕੇ ਲੰਬੜਦਾਰੀ ਨਾ ਫੜ ਲੈ। ਇਹ ਨੰਬਰਦਾਰ ਨਹੀਂ, ਉਹ 6 ਮਹੀਨੇ ਦੇ ਪੈਸੇ ਆਉਂਦੇ ਆ ਉਹ ਮਾਮਲਾ ਸੁਣਿਆ ਸਾਰਾ ਲੰਬੜਦਾਰਾਂ ਕੋਲ ਹੀ ਹੁੰਦਾ? ਮਾਮਲਾ ਬੇਟਾ ਜਿੰਨਾ ਹੁੰਦਾ ਮੇਰੇ ਕੋਲ ਤਾਂ ਹੁੰਦਾ ਤਕਰੀਬਨ 80,000 ਰੁਪਇਆ। ਅੱਛਾ ਤੇ ਆਪਣੇ ਜੁਦੇਵ ਸਿੰਘ ਮੇਰਾ ਭਤੀਜਾ ਅੱਛਾ। ਬੇਟੀ ਬੈਠੀ ਇਹਨੇ ਹਸਬੈਂਡ ਉਹਦੇ ਕੋਲ 2.5 ਲੱਖ ਹੁੰਦਾ। ਲਾ ਬਾਈ ਤੁਸੀਂ ਤੇ 10% ਮੋਟੀ ਸਾਮੀ ਚ। ਉਹ ਠੀਕ ਹੈ ਕੋਲ ਬਣਾ ਕੇ। ਅੱਛਾ ਜੀ, ਚਲੋ ਜੀ। ਤੁਸੀਂ ਹੁਣ ਪਹਿਲੀ ਵਾਰੀ ਆਏ ਹੋ ਪਾਕਿਸਤਾਨ? ਤੀਸਰੀ ਵਾਰੀ? ਚੌਥੀ ਵਾਰ। ਤੁਸੀਂ ਤਾਂ ਹੁਣ ਮਤਲਬ ਫਿਰ ਲਾਹੌਰ ਵੀ ਵੇਖ ਲਿਆ? ਮੈਂ ਆ ਕੇ ਜੀ ਪੁੱਛੇ ਅੱਛਾ ਸਾਰਾ। ਜਿਹਨੇ ਵੇਖਿਆ ਲਾਹੌਰ ਉਹਨੇ ਵੇਖੇ ਕੀ? ਅੱਛਾ ਲਾਹੌਰ ਦੀ ਕੁਤਬ ਮੀਨਾਰ। ਅੱਛਾ, ਤੁਸੀਂ
ਕਿਹੜੇ ਸੰਨ 'ਚ ਪਹਿਲੀ ਵਾਰੀ ਆਏ ਜੀ? 2002 ਚ। ਅੱਛਾ 2002 ਚ ਆਏ। ਹਾਂ ਪਹਿਲੀ ਵਾਰ। ਫਿਰ ਮੇਰੇ ਕੋਲ ਆਏ 5 ਚ। ਠੀਕ ਹੈ। ਫਿਰ ਅਸੀਂ ਆਏ 12 ਚ। ਅੱਛਾ ਫਿਰ ਪਿੱਛੇ ਫਿਰ ਜੋ ਕਰਤਾਰਪੁਰ ਸਾਹਿਬ ਖੁੱਲੇ 595 ਦੇ। ਹਾਂ ਅੱਛਾ ਤੁਸੀਂ ਤੇ ਫਿਰ ਪੰਜਵੀਂ ਵਾਰੀ ਆ ਗਏ ਕਿ? ਪੰਜਵੀਂ ਵਾਰ ਆਏ ਤੁਸੀਂ ਤੇ ਪੂਰਾ ਲਾਹੌਰ ਜਾਣਦੇ ਹੋ, ਪਾਕਿਸਤਾਨ ਪੂਰਾ। ਤਕਰੀਬਨ ਹੀ। ਹਾਂ ਅਕਬਰ ਰਾਹੀ ਉੱਥੇ ਆਇਆ 2-3 ਵਾਰੀ, ਮੈਂ ਉਹਨੂੰ ਖਾਣਾ ਖੁਣਾ ਦਿੱਤਾ। ਅੱਛਾ ਉਹ ਅਕਬਰ ਰਾਹੀ ਨਹੀਂ, ਹਾਂਜੀ ਹਾਂ ਉਹ ਵੀ ਆਪਣਾ ਮਿੱਤਰ ਹੈ। ਵਾਹ ਬਈ ਉਹਨੂੰ ਫੋਨ ਆਈ ਜਾਂਦਾ ਚਾਚਾ ਮੇਰੇ ਕੋਲ ਰਹਿਣਾ, ਮੈਂ ਕਿਹਾ ਨਹੀਂ। ਅੱਛਾ ਜੀ, ਚਲੋ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਅਜੇ ਤੁਸੀਂ ਆਏ ਹੀ ਹੋ, ਅਗਲੀ ਤੁਹਾਡੀ ਯਾਤਰਾ ਸਟਾਰਟ ਹੋਈ ਹੈ, ਉਮੀਦ ਕਰ ਰਹੇ ਹਾਂ ਚੰਗੀ ਰਹੇਗੀ। ਪਰਮਾਤਮਾ